ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 24 ਅਕਤੂਬਰ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਮਰਨ ਦੇ ਬਾਅਦੋਂ ਇਮਤਿਹਾਨ। ਸੁਨਹਿਰੀ ਮਤਨ: ਰੋਮੀਓ। ਜਿਸ ਤਰ੍ਹਾਂ ਮਸੀਹ ਪਿਓ ਦੇ ਜਲਾਲ ਦੇ ਰਾਹੀਂ ਮੁਰਦਿਆਂ ਵਿੱਚੋਂ ਜਵਾਇਆ ਗਿਆ, ਉਸੇ ਤਰ੍ਹਾਂ ਅਸੀਂ ਵੀ ਨਵੀਂ ਹਯਾਤੀ ਵਿੱਚ ਚੱਲੀਏ। ਜਵਾਬੀ ਪੜ੍ਹਾਈ। ਕਰੰਥੀਓ: ਜੇ ਅਸੀਂ ਬਸ ਇਸ ਹਯਾਤੀ ਵਿੱਚ ਹੀ ਮਸੀਹ ਉੱਤੇ ਆਸ ਰੱਖਦੇ ਹਾਂ ਤੇ ਸਾਰੇ ਬੰਦਿਆਂ ਨਾਲੋਂ ਬਦਨਸੀਬ ਹਾਂ, ਪਰ ਹਲੇ ਤੀਕਰ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਏ ਤੇ ਜਿਹੜੇ ਸੌਂ ਗਏ ਨੇ ਉਹਨਾਂ ਵਿੱਚੋਂ ਪਹਿਲਾ ਫਲ ਹੋਇਆ। ਕਿਉਂ ਜੇ ਜਦ ਬੰਦੇ ਦੇ ਪਾਰੋਂ ਮੌਤ ਆਈ ਤੇ ਬੰਦੇ ਦੇ ਪਾਰੋਂ ਹੀ ਮੁਰਦਿਆਂ ਦੀ ਕਿਆਮਤ ਵੀ ਆਈ, ਤੇ ਜਿਵੇਂ ਆਦਮ ਵਿੱਚ ਸਾਰੇ ਮਰਦੇ ਨੇ, ਉਸੇ ਤਰ੍ਹਾਂ ਮਸੀਹ ਵਿੱਚ ਸਭ ਜਿਉਂਦੇ ਕੀਤੇ ਜਾਣਗੇ। ਪਰ ਹਰ ਕੋਈ ਆਪਣੀ ਆਪਣੀ ਵਾਰੀ ਸਿਰ, ਪਹਿਲਾ ਫਲ ਮਸੀਹ, ਫਿਰ ਮਸੀਹ ਦੇ ਆਉਣ ਤੋਂ ਬਾਅਦ ਉਹਦੇ ਲੋਕੀ। ਸਭ ਤੋਂ ਪਹਿਲਾ ਵੈਰੀ ਜਿਹੜਾ ਨੇਸਤ ਕੀਤਾ ਜਾਵੇਗਾ ਉਹ ਮੌਤ ਏ, ਕਿਉਂ ਜੇ ਰੱਬ ਨੇ ਸਭ ਕੁਝ ਉਹਦੇ ਪੈਰਾਂ ਹੇਠਾਂ ਕਰ ਦਿੱਤਾ। ਪਰ ਜਦ ਉਹ ਆਖਦਾ ਏ ਵੀ ਸਭ ਕੁਝ ਉਹਦੇ ਪੈਰਾਂ ਹੇਠਾਂ ਕਰ ਦਿੱਤਾ ਗਿਆ ਏ, ਤੇ ਜ਼ਾਹਰ ਏ ਵੀ ਜਿੰਨੇ ਸਭ ਕੁਝ ਉਹਦੇ ਹੇਠਾਂ ਕੀਤਾ ਏ ਉਹ ਵੱਖਰਾ ਏ। ਤੇ ਜਦ ਸਭ ਕੁਝ ਉਹਦੇ ਹੇਠਾਂ ਹੋ ਜਾਵੇਗਾ ਤੇ ਪੁੱਤਰ ਆਪ ਉਹਦੇ ਹੇਠਾਂ ਹੋ ਜਾਵੇਗਾ, ਜਿੰਨੇ ਸਾਰੀਆਂ ਸ਼ੈਵਾਂ ਉਹਦੇ ਹੇਠਾਂ ਕਰ ਦਿੱਤੀਆਂ, ਤਾਂ ਜੋ ਸਭ ਕੁਝ ਵਿੱਚ ਰੱਬ ਵੀ ਸਭ ਕੁਝ ਹੋਵੇ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਐ ਖੁਦਾਵੰਦ, ਤੂੰ ਹੀ ਮੇਰਾ ਰੱਬ ਏ, ਮੈਂ ਤੇਰੀ ਵਡਿਆਈ ਕਰਾਂਗਾ, ਤੇਰੇ ਨਾਂ ਦੀ ਸਤਾਇਸ਼ ਕਰਾਂਗਾ, ਕਿਉਂ ਜੇ ਤੂੰ ਅਜੀਬ ਕੰਮ ਕੀਤੇ ਨੇ। ਤੇਰਾ ਬੁਲਫਵਾਜ ਇਸ ਪਹਾੜ ਉੱਤੇ ਸਾਰੀਆਂ ਕੌਮਾਂ ਲਈ ਫਰਬਾ ਸ਼ੈਵਾਂ ਨਾਲ ਇੱਕ ਦਾਵਤ ਤਿਆਰ ਕਰੇਗਾ, ਬਲਕਿ ਇੱਕ ਦਾਵਤ ਤਿਲਛਟ ਉੱਤੋਂ ਨਿਤਰੀ ਹੋਈ ਮੈਂ ਨਾਲ। ਹਾਂ, ਫਰਬਾ ਸ਼ੈਵਾਂ ਨਾਲ ਜਿਹੜੀਆਂ ਮਗਜ਼ ਵਾਲੀਆਂ ਹੋਣ, ਤੇ ਮੈਂ ਨਾਲ ਜਿਹੜੀ ਤਿਲਛਟ ਨਾਲੋਂ ਚੰਗੀ ਨਿਤਰੀ ਹੋਵੇ। ਤੇ ਉਹ ਇਸ ਪਹਾੜ ਉੱਤੇ ਇਸ ਪਰਦੇ ਨੂੰ ਜਿਹੜਾ ਸਾਰਿਆਂ ਲੋਕਾਂ ਉੱਤੇ ਡਿੱਗ ਪਿਆ, ਤੇ ਉਸ ਨਕਾਬ ਨੂੰ ਜਿਹੜਾ ਸਾਰੀਆਂ ਕੌਮਾਂ ਉੱਤੇ ਲਮਕ ਰਿਹਾ ਏ, ਦੂਰ ਕਰੇਗਾ। ਉਹ ਮੌਤ ਨੂੰ ਹਮੇਸ਼ਾ ਲਈ ਨਾਬੂਦ ਕਰ ਦੇਵੇਗਾ, ਤੇ ਖੁਦਾਵੰਦ ਰੱਬ ਸਾਰਿਆਂ ਦੇ ਮੁਖੜਿਆਂ ਤੋਂ ਅਥਰੂ ਪੂੰਝ ਦੇਵੇਗਾ, ਤੇ ਆਪਣੇ ਲੋਕਾਂ ਦੀ ਨਕਾਤੀ ਸਾਰੀ ਧਰਤੀ ਉੱਤੋਂ ਮਿਟਾ ਦੇਵੇਗਾ, ਕਿਉਂ ਜੇ ਖੁਦਾਵੰਦ ਨੇ ਇਹ ਆਖਿਆ ਏ। ਮੱਤੀ: ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ: ਉਹ ਇਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਜਦ ਬੈਠ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ ਤੇ ਉਹ ਆਪਣੀ ਜ਼ੁਬਾਨ ਖੋਲ੍ਹ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਧੰਨ ਨੇ ਉਹ ਜਿਹੜੇ ਦਿਲ ਦੇ ਗਰੀਬ ਨੇ, ਕਿਉਂ ਜੇ ਅਸਮਾਨ ਦੀ ਬਾਦਸ਼ਾਹੀ ਉਹਨਾਂ ਦੀ ਹੀ ਏ। ਧੰਨ ਨੇ ਉਹ ਜਿਹੜੇ ਦੁਖੀ ਨੇ, ਕਿਉਂ ਜੇ ਉਹ ਤਸੱਲੀ ਪਾਉਣਗੇ। ਧੰਨ ਨੇ ਉਹ ਜਿਹੜੇ ਹਲੀਮ ਨੇ, ਕਿਉਂ ਜੇ ਉਹ ਧਰਤੀ ਦੇ ਵਾਰਸ ਹੋਣਗੇ। ਧੰਨ ਨੇ ਉਹ ਜਿਹੜੇ ਰਾਸਤਬਾਜ਼ੀ ਦੇ ਭੁੱਖੇ ਤੇ ਧਰਿਆਏ ਨੇ, ਕਿਉਂ ਜੇ ਉਹ ਰੱਜਣਗੇ। ਧੰਨ ਨੇ ਉਹ ਜਿਹੜੇ ਰਹਿਮ ਦਿਲ ਨੇ, ਕਿਉਂ ਜੇ ਉਹਨਾਂ ਉੱਤੇ ਰਹਿਮ ਕੀਤਾ ਜਾਵੇਗਾ। ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਧੰਨ ਨੇ ਉਹ ਜਿਹੜੇ ਸੁਲ੍ਹਾ ਕਰਾਉਂਦੇ ਨੇ, ਕਿਉਂ ਜੇ ਉਹ ਰੱਬ ਦੇ ਪੁੱਤਰ ਅਖਵਾਣਗੇ। ਧੰਨ ਨੇ ਉਹ ਜਿਹੜੇ ਰਾਸਤਬਾਜ਼ੀ ਦੇ ਪਾਰੋਂ ਸਤਾਏ ਗਏ, ਕਿਉਂ ਜੇ ਅਸਮਾਨ ਦੀ ਬਾਦਸ਼ਾਹੀ ਉਹਨਾਂ ਦੀ ਹੀ ਏ। ਜਦ ਮੇਰੇ ਪਾਰੋਂ ਲੋਕੀ ਤੁਹਾਨੂੰ ਲਾਨਤਾਨ ਕਰਨਗੇ ਤੇ ਸਤਾਉਣਗੇ ਤੇ ਹਰ ਤਰ੍ਹਾਂ ਦੀਆਂ ਭੈੜੀਆਂ ਗੱਲਾਂ ਤੁਹਾਡੇ ਬਾਰੇ ਝੂਠ ਆਖਣਗੇ, ਤੇ ਤੁਸੀਂ ਧੰਨ ਹੋਵੋਗੇ। ਖੁਸ਼ੀ ਕਰਿਓ ਤੇ ਬਹੁਤ ਸ਼ਾਦਮਾਨ ਹੋਇਓ, ਕਿਉਂ ਜੇ ਅਸਮਾਨ ਉੱਤੇ ਤੁਹਾਡਾ ਅਜਰ ਵੱਡਾ ਏ। ਇਸ ਲਈ ਵੀ ਲੋਕਾਂ ਨੇ ਉਹਨਾਂ ਨਬੀਆਂ ਨੂੰ ਵੀ ਜਿਹੜੇ ਤੁਹਾਡੇ ਤੋਂ ਪਹਿਲਾਂ ਸੀ ਇਸੇ ਤਰ੍ਹਾਂ ਸਤਾਇਆ ਸੀ। ਮੱਤੀ: ਇਸ ਲਈ ਜਿਹੜਾ ਵੀ ਮੇਰੀਆਂ ਇਹ ਗੱਲਾਂ ਸੁਣਦਾ ਏ ਤੇ ਉਹਨਾਂ ਉੱਤੇ ਅਮਲ ਕਰਦਾ ਏ, ਉਹ ਉਸ ਸਿਆਣੇ ਬੰਦੇ ਵਾਂਗਰ ਠਹਿਰਦਾ ਏ ਜਿਹਨੇ ਚਟਾਨ ਉੱਤੇ ਆਪਣਾ ਘਰ ਬਣਾਇਆ।
ਤੇ ਮੀਂਹ ਵਰਿਆ ਤੇ ਪਾਣੀ ਚੜਿਆ ਤੇ ਹਨੇਰੀਆਂ ਚੱਲੀਆਂ ਤੇ ਉਸ ਘਰ ਨਾਲ ਵੱਜੀਆਂ, ਪਰ ਉਹ ਨਾ ਡਿੱਗਿਆ, ਕਿਉਂ ਜੇ ਉਹਦੀ ਨਿਉ ਚਟਾਨ ਉੱਤੇ ਧਰੀ ਹੋਈ ਸੀ। ਤੇ ਜਿਹੜਾ ਵੀ ਮੇਰੀਆਂ ਇਹ ਗੱਲਾਂ ਸੁਣਦਾ ਹੈ ਤੇ ਉਹਨਾਂ ਉੱਤੇ ਅਮਲ ਨਹੀਂ ਕਰਦਾ, ਉਹ ਉਸ ਬੇਵਕੂਫ ਬੰਦੇ ਵਾਂਗਰ ਠਹਿਰਦਾ ਹੈ ਜਿਹਨੇ ਆਪਣਾ ਘਰ ਰੇਤ ਉੱਤੇ ਬਣਾਇਆ। ਤੇ ਮੀਂਹ ਵਰਿਆ ਤੇ ਪਾਣੀ ਚੜਿਆ ਤੇ ਹਨੇਰੀਆਂ ਚੱਲੀਆਂ ਤੇ ਉਸ ਘਰ ਨੂੰ ਨੁਕਸਾਨ ਹੋਇਆ ਤੇ ਉਹ ਢਹਿ ਪਿਆ ਤੇ ਬਿਲਕੁਲ ਬਰਬਾਦ ਹੋ ਗਿਆ। ਜਦ ਯਿਸੂ ਨੇ ਇਹ ਗੱਲਾਂ ਖਤਮ ਕੀਤੀਆਂ ਤੇ ਇੰਜ ਹੋਇਆ ਵੀ ਜੱਥਾ ਉਹਦੀ ਤਾਲੀਮ ਤੋਂ ਹੈਰਾਨ ਹੋਇਆ, ਕਿਉਂ ਜੇ ਉਹ ਉਹਨਾਂ ਨੂੰ ਫਕੀਆਂ ਵਾਂਗਰ ਨਹੀਂ ਬਲਕਿ ਇਖਤਿਆਰ ਵਾਲੇ ਵਾਂਗਰ ਤਾਲੀਮ ਦਿੰਦਾ ਸੀ। ਯੋਹੰਨਾ। ਇਸ ਲਈ ਯਿਸੂ ਨੇ ਉਹਨਾਂ ਨੂੰ ਫੇਰ ਆਖਿਆ, ਮੈਂ ਇਸ ਲਈ ਆਇਆ ਭਈ ਉਹ ਹਯਾਤੀ ਪਾਣ ਤੇ ਕਸਰਤ ਨਾਲ ਪਾਣ। ਯੋਹੰਨਾ। ਮੈਂ ਲੋ ਬਣ ਕੇ ਜੱਗ ਵਿੱਚ ਆਇਆ ਵਾਂ ਤਾਂ ਜੋ ਜਿਹੜਾ ਕੋਈ ਮੇਰੇ ਉੱਤੇ ਈਮਾਨ ਲਿਆਵੇ ਉਹ ਹਨੇਰੇ ਵਿੱਚ ਨਾ ਰਵੇ। ਕਿਉਂ ਜੇ ਮੈਂ ਕੁਝ ਵੀ ਆਪਣੀ ਮਰਜ਼ੀ ਨਾਲ ਨਹੀਂ ਆਖਿਆ, ਬਲਕਿ ਪਿਓ ਜਿਨੇ ਮੈਨੂੰ ਘੱਲਿਆ ਏ ਉਹਨੇ ਮੈਨੂੰ ਹੁਕਮ ਦਿੱਤਾ ਏ ਭਈ ਮੈਂ ਕੀ ਆਖਾਂ ਤੇ ਕੀ ਬੋਲਾਂ, ਤੇ ਮੈਂ ਜਾਣਦਾ ਵਾਂ ਭਈ ਉਹਦਾ ਹੁਕਮ ਹਮੇਸ਼ਾ ਦੀ ਹਯਾਤੀ ਏ। ਮੱਤੀ। ਤੇ ਜਦੋਂ ਯਿਸੂ ਨੇ ਇਹ ਸਾਰੀਆਂ ਗੱਲਾਂ ਮੁਕਾ ਲਈਆਂ ਤੇ ਇਦਾਂ ਹੋਇਆ ਭਈ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਤੁਸੀਂ ਜਾਣਦੇ ਹੋ ਭਈ 2 ਦਿਨਾਂ ਬਾਅਦ ਫਿਸਾ ਹੋਵੇਗੀ ਤੇ ਇਬਨ ਆਦਮ ਸੂਲੀ ਚਾੜਨ ਲਈ ਫੜਵਾਇਆ ਜਾਏਗਾ। ਉਸ ਵੇਲੇ ਸਰਦਾਰ ਕਾਹਨ ਤੇ ਬਜ਼ੁਰਗ ਕਾਇਫਾ ਨਾਂ ਦੇ ਸਰਦਾਰ ਕਾਇਨ ਦੇ ਦੀਵਾਨਖਾਨੇ ਵਿੱਚ ਇਕੱਠੇ ਹੋਏ ਤੇ ਮਸ਼ਵਰਾ ਕੀਤਾ ਭਈ ਯਿਸੂ ਨੂੰ ਫਰੇਬ ਨਾਲ ਫੜ ਕੇ ਕਤਲ ਕਰੀਏ। ਯੋਹੰਨਾ। ਇਹ ਉਹੀ ਕਾਇਫਾ ਸੀ ਜਿਨੇ ਯਹੂਦੀਆਂ ਨੂੰ ਸਲਾਹ ਦਿੱਤੀ ਭਈ ਉਮਤ ਲਈ ਇੱਕ ਬੰਦੇ ਦਾ ਮਰਨਾ ਚੰਗਾ ਹੈ। ਯੋਹੰਨਾ। ਇਸ ਲਈ ਉਹ ਯਿਸੂ ਨੂੰ ਲੈ ਗਏ ਤੇ ਉਹ ਆਪਣੀ ਸੂਲੀ ਆਪ ਚੁੱਕ ਕੇ ਉਸ ਥਾਂ ਤੀਕਰ ਬਾਹਰ ਗਿਆ ਜਿਹੜੀ ਖੋਪੜੀ ਦੀ ਥਾਂ ਅਖਵਾਂਦੀ ਏ, ਜਿਹਦਾ ਅਬਰਾਨੀ ਵਿੱਚ ਤਰਜਮਾ ਗੁਲਗੱਤਾ ਏ। ਉੱਥੇ ਉਹਨਾਂ ਨੇ ਉਹਨੂੰ ਸੂਲੀ ਚਾੜਿਆ ਤੇ ਜਿਸ ਥਾਂ ਉਹ ਸੂਲੀ ਚਾੜਿਆ ਗਿਆ ਉੱਥੇ ਇੱਕ ਬਾਗ ਸੀ ਤੇ ਉਸ ਬਾਗ ਵਿੱਚ ਇੱਕ ਨਵੀਂ ਕਬਰ ਸੀ ਜਿਹਦੇ ਵਿੱਚ ਕਦੀ ਕੋਈ ਨਹੀਂ ਰੱਖਿਆ ਗਿਆ ਸੀ। ਇਸ ਲਈ ਉਹਨਾਂ ਨੇ ਯਹੂਦੀਆਂ ਦੀ ਤਿਆਰੀ ਦੇ ਦਿਨ ਦੇ ਪਾਰੋਂ ਯਿਸੂ ਨੂੰ ਉੱਥੇ ਹੀ ਰੱਖ ਦਿੱਤਾ, ਕਿਉਂ ਜੇ ਉਹ ਕਬਰ ਨੇੜੇ ਸੀ। ਯੋਹੰਨਾ। ਹਫ਼ਤੇ ਦੇ ਪਹਿਲੇ ਦਿਨ ਮਰੀਅਮ ਮਗਦਲੀਨੀ ਅਜਿਹੇ ਤੜਕੇ ਪਈ ਹਾਲੇ ਹਨੇਰਾ ਹੀ ਸੀ, ਕਬਰ ਉੱਤੇ ਆਈ ਤੇ ਪੱਥਰ ਨੂੰ ਕਬਰ ਉੱਤੋਂ ਹਟਿਆ ਵੇਖਿਆ ਤੇ 2 ਫਰਿਸ਼ਤਿਆਂ ਨੂੰ ਚਿੱਟੇ ਲਿਬਾਸ ਪਾਏ ਹੋਏ ਇੱਕ ਨੂੰ ਸਿਰਹਾਣੇ ਤੇ ਦੂਜੇ ਨੂੰ ਪੈਂਦਾ ਵੱਲ ਬੈਠੇ ਵੇਖਿਆ ਜਿੱਥੇ ਯਿਸੂ ਦੀ ਲਾਸ਼ ਪਈ ਸੀ। ਉਹਨਾਂ ਨੇ ਉਹਨੂੰ ਆਖਿਆ, ਐ ਔਰਤ, ਤੂੰ ਕਿਉਂ ਰੋਨੀ ਏ? ਉਹਨੇ ਉਹਨਾਂ ਨੂੰ ਆਖਿਆ, ਇਸ ਲਈ ਵੀ ਮੇਰੇ ਖੁਦਾਵੰਦ ਨੂੰ ਚੁੱਕ ਕੇ ਲੈ ਗਏ ਨੇ ਤੇ ਪਤਾ ਨਹੀਂ ਪਈ ਉਹਨੂੰ ਕਿੱਥੇ ਰੱਖਿਆ ਹੈ। ਇਹ ਆਖ ਕੇ ਉਹ ਪਿੱਛੇ ਮੁੜੀ ਤੇ ਯਿਸੂ ਨੂੰ ਖਲੋਤੇ ਵੇਖਿਆ ਤੇ ਨਾ ਪਛਾਣਿਆ ਭਈ ਇਹ ਯਿਸੂ ਏ। ਯਿਸੂ ਨੇ ਉਹਨੂੰ ਆਖਿਆ, ਮੈਨੂੰ ਹੱਥ ਨਾ ਲਾ, ਕਿਉਂ ਜੇ ਮੈਂ ਹਾਲੇ ਤੀਕਰ ਪਿਓ ਦੇ ਕੋਲ ਉੱਤੇ ਨਹੀਂ ਗਿਆ, ਪਰ ਮੇਰੇ ਭਰਾਵਾਂ ਦੇ ਕੋਲ ਜਾ ਕੇ ਉਹਨਾਂ ਨੂੰ ਆਖ ਭਈ ਮੈਂ ਆਪਣੇ ਪਿਓ ਤੇ ਤੁਹਾਡੇ ਪਿਓ ਤੇ ਆਪਣੇ ਰੱਬ ਤੇ ਤੁਹਾਡੇ ਰੱਬ ਦੇ ਕੋਲ ਉੱਤੇ ਜਾਣਾ ਵਾਂ। ਰੋਮੀਓ। ਹੁਣ ਉਹ ਵੇਲਾ ਆ ਗਿਆ ਹੈ ਭਈ ਤੁਸੀਂ ਨੀਂਦਰ ਤੋਂ ਜਾਗੋ, ਕਿਉਂ ਜੇ ਜਿਸ ਵੇਲੇ ਅਸੀਂ ਈਮਾਨ ਲਿਆਏ ਸੀ ਉਸ ਵੇਲੇ ਦੇ ਮੁਕਾਬਲੇ ਹੁਣ ਸਾਡੀ ਮੁਕਤੀ ਬਹੁਤ ਹੀ ਨੇੜੇ ਹੈ। ਰਾਤ ਬਹੁਤ ਲੰਘ ਗਈ ਤੇ ਦਿਨ ਨਿਕਲਣ ਵਾਲਾ ਹੈ। ਇਸ ਲਈ ਅਸੀਂ ਹਨੇਰੇ ਦੇ ਕੰਮਾਂ ਨੂੰ ਛੱਡ ਕੇ ਲੋ ਵਾਲੇ ਹਥਿਆਰ ਬੰਨ ਲਈਏ। ਗ੍ਰੰਥੀਓ। ਐ ਮੌਤ ਤੇਰੀ ਜਿੱਤ ਕਿੱਥੇ ਰਹੀ? ਐ ਮੌਤ ਤੇਰਾ ਡੰਗ ਕਿੱਥੇ ਰਿਹਾ? ਮੌਤ ਦਾ ਡੰਗ ਪਾਪ ਏ ਤੇ ਪਾਪ ਦਾ ਜ਼ੋਰ ਸ਼ਰੀਅਤ ਏ, ਪਰ ਉਸ ਰੱਬ ਦਾ ਸ਼ੁਕਰ ਏ ਜਿਹੜਾ ਸਾਡੇ ਰੱਬ ਯਿਸੂ ਮਸੀਹ ਦੇ ਰਾਹੀਂ ਸਾਨੂੰ ਫਤਹ ਦਿੰਦਾ ਏ। ਇਸ ਲਈ ਐ ਮੇਰੇ ਪਿਆਰੇ ਭਰਾਓ, ਸਾਬਤ ਕਦਮ ਰਹੋ ਤੇ ਕਾਇਮ ਰਹੋ ਤੇ ਰੱਬ ਦੇ ਕੰਮ ਵਿੱਚ ਹਮੇਸ਼ਾ ਅੱਗੇ ਵੱਧਦੇ ਜਾਓ, ਕਿਉਂ ਜੇ ਇਹ ਜਾਣਦੇ ਹੋ ਵੀ ਤੁਹਾਡੀ ਮਿਹਨਤ ਰੱਬ ਵਿੱਚ ਬੇਫਾਇਦਾ ਨਹੀਂ ਏ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਹਯਾਤੀ ਹਮੇਸ਼ਾ ਦੀ ਏ, ਸਾਨੂੰ ਇਹ ਲੱਭਣੀ ਚਾਹੀਦੀ ਏ
ਤੇ ਉਹਦੇ ਤੋਂ ਇਜ਼ਹਾਰ ਨੂੰ ਸ਼ੁਰੂ ਕਰਨਾ ਚਾਹੀਦਾ ਹੈ। ਹਯਾਤੀ ਤੇ ਚੰਗਿਆਈ ਲਾਫਾਨੀ ਨੇ, ਤੇ ਆਓ ਅਸੀਂ ਵਜੂਦੀਅਤ ਦੇ ਬਾਰੇ ਆਪਣੇ ਖਿਆਲਾਂ ਨੂੰ ਉਮਰ ਤੇ ਖੌਫ ਦੀ ਬਜਾਏ ਪਿਆਰ, ਤਾਜ਼ਗੀ ਤੇ ਲਗਾਤਾਰੀ ਦੇ ਨਾਲ ਬਣਾਈਏ। ਯਿਸੂ ਨੇ ਇਜ਼ਹਾਰ ਦੇ ਪਾਰੋਂ ਹਯਾਤੀ ਦਾ ਤਰੀਕਾਕਾਰ ਸਿਖਾਇਆ ਤਾਂ ਜੋ ਅਸੀਂ ਇਹ ਸਮਝ ਸਕੀਏ ਵੀ ਕਿਵੇਂ ਇਲਾਹੀ ਅਸੂਲ ਬਿਮਾਰ ਨੂੰ ਸ਼ਿਫਾ ਦਿੰਦਾ, ਗਲਤੀ ਨੂੰ ਬਾਹਰ ਕੱਢਦਾ ਤੇ ਮੌਤ ਉੱਤੇ ਫਤਹਿਮੰਦ ਹੁੰਦਾ ਹੈ। ਭਾਵੇਂ ਪਾਪ ਤੇ ਬਿਮਾਰੀ ਉੱਤੇ ਆਪਣਾ ਇਖਤਿਆਰ ਜ਼ਾਹਿਰ ਕਰਦਿਆਂ ਹੋਏ ਵੱਡੇ ਉਸਤਾਦ ਨੇ ਕਿਸੇ ਤਰ੍ਹਾਂ ਵੀ ਦੂਜਿਆਂ ਨੂੰ ਉਹਨਾਂ ਦੇ ਤਕਵਾ ਦੇ ਮਤਲੂਬਾ ਸਬੂਤ ਦੇਣ ਵਿੱਚ ਮਦਦ ਨਹੀਂ ਕੀਤੀ। ਉਹਨੇ ਉਹਨਾਂ ਦੀ ਹਦਾਇਤ ਲਈ ਕੰਮ ਕੀਤਾ ਭਈ ਉਹ ਇਸ ਤਾਕਤ ਦਾ ਇਜ਼ਹਾਰ ਇੰਝ ਹੀ ਕਰਨ ਜਿਵੇਂ ਉਹਨੇ ਕੀਤਾ ਤੇ ਇਹਦੇ ਇਲਾਹੀ ਅਸੂਲ ਨੂੰ ਸਮਝਣ। ਯਿਸੂ ਨੇ ਆਖਿਆ, ਯੂਹੰਨਾ 8:51 ਆਇਤ, ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ ਤੇ ਹਮੇਸ਼ਾ ਤਿਕਰ ਕਦੀ ਮੌਤ ਨੂੰ ਨਾ ਵੇਖੇਗਾ। ਇਹ ਬਿਆਨ ਰੂਹਾਨੀ ਹਯਾਤੀ ਤਿਕਰ ਮਹਿਦੂਦ ਨਹੀਂ, ਬਲਕਿ ਇਹਦੇ ਵਿੱਚ ਵਜੂਦੀਅਤ ਦਾ ਕ੍ਰਿਸ਼ਮਾ ਵੀ ਸ਼ਾਮਲ ਹੈ। ਯਿਸੂ ਨੇ ਇਹਦਾ ਇਜ਼ਹਾਰ ਮਰਨ ਵਾਲੇ ਨੂੰ ਸ਼ਫਾ ਦਿੰਦਿਆਂ ਹੋਏ ਤੇ ਮੁਰਦੇ ਨੂੰ ਜਿਉਂਦਿਆਂ ਕਰਦਿਆਂ ਹੋਏ ਕੀਤਾ। ਫਾਨੀ ਸਿਆਣ ਨੂੰ ਗਲਤੀ ਤੋਂ ਦੂਰ ਹੋਣਾ ਚਾਹੀਦਾ ਹੈ, ਆਪਣੇ ਆਪ ਨੂੰ ਇਹਦੇ ਕੰਮਾਂ ਤੋਂ ਅਲੱਗ ਰੱਖਣਾ ਚਾਹੀਦਾ ਹੈ ਤੇ ਲਫਾਨੀ ਜਵਾਨ ਮਰਦੀ ਮਸਾਲੀ ਮਸੀਹ ਗਾਇਬ ਹੋ ਜਾਵੇਗਾ। ਮਾਦੇ ਦੀ ਬਜਾਏ ਰੂਹ ਤੇ ਇਨਹਸਾਰ ਕਰਦਿਆਂ ਹੋਏ ਈਮਾਨ ਨੂੰ ਆਪਣੀਆਂ ਹੱਦਾਂ ਨੂੰ ਵਧਾਉਣਾ ਤੇ ਆਪਣੀ ਨੀਂਹ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਜਦ ਇਨਸਾਨ ਮੌਤ ਉੱਤੇ ਆਪਣੇ ਯਕੀਨ ਨੂੰ ਛੱਡ ਦਿੰਦਾ ਹੈ, ਉਹ ਹੋਰ ਤੇਜ਼ੀ ਨਾਲ ਰੱਬ, ਹਯਾਤੀ ਤੇ ਪਿਆਰ ਵਿੱਚ ਵਧੇਗਾ। ਬਿਮਾਰੀ ਤੇ ਮੌਤ ਉੱਤੇ ਯਕੀਨ ਸੱਚਮੁੱਚ ਪਾਪ ਉੱਤੇ ਯਕੀਨ ਵਾਂਗਰ ਹਯਾਤੀ ਤੇ ਸਿਹਤਮੰਦੀ ਦੇ ਸੱਚੇ ਫਹਿਮ ਨੂੰ ਬੰਦ ਕਰਨ ਵੱਲ ਰਜੂ ਕਰਦਾ ਹੈ। ਇਨਸਾਨ ਕਦੋਂ ਸਾਇੰਸ ਵਿੱਚ ਇਸ ਅਸਲੀਅਤ ਲਈ ਜਾਗੇਗਾ? ਮੌਤ ਉੱਤੇ ਆਲਮਗੀਰ ਈਮਾਨ ਦਾ ਕੋਈ ਫਾਇਦਾ ਨਹੀਂ ਹੈ। ਇਹ ਹਯਾਤੀ ਜਾਂ ਸੱਚਾਈ ਨੂੰ ਸਾਹਮਣੇ ਨਹੀਂ ਲਿਆ ਸਕਦਾ। ਮੌਤ ਅਖੀਰੀ ਇੱਕ ਫਾਨੀ ਸੁਪਨਾ ਹੀ ਪਾਈ ਜਾਵੇਗੀ, ਜਿਹੜੀ ਹਨੇਰੇ ਵਿੱਚ ਆਉਂਦੀ ਤੇ ਲੋ ਵਿੱਚ ਗਾਇਬ ਹੋ ਜਾਂਦੀ ਹੈ। ਰੱਬ ਦੀ ਤਾਕਤ ਦੇ ਵੱਡੇ ਮਜ਼ਹਰ ਦਾ ਜੀ ਉੱਠਣਾ ਮਾਦੇ ਤੇ ਬਦਨ ਉੱਤੇ ਉਹਦੀ ਫਤਹ ਦਾ ਸਬੂਤ ਸੀ ਤੇ ਇਹਨੇ ਇਲਾਹੀ ਸਾਇੰਸ ਦੀ ਪੂਰੀ ਗਵਾਹੀ ਦਿੱਤੀ। ਉਹ ਗਵਾਹੀ ਜਿਹੜੀ ਇਨਸਾਨਾਂ ਲਈ ਬਹੁਤ ਜ਼ਰੂਰੀ ਹੈ। ਬੰਦਿਆਂ ਨੂੰ ਸਮਝਣ ਦਿਓ ਭਈ ਉਹਨਾਂ ਨੇ ਬਦਨ ਨੂੰ ਕਤਲ ਕਰ ਦਿੱਤਾ ਹੈ, ਬਾਅਦ ਵਿੱਚ ਉਹ ਉਹਨਾਂ ਨੂੰ ਇਹ ਬਦਨ ਇੰਝ ਹੀ ਵਿਖਾਵੇਗਾ। ਇਹ ਜ਼ਾਹਿਰ ਕਰਦਾ ਹੈ ਕਿ ਕ੍ਰਿਸਚਨ ਸਾਇੰਸ ਵਿੱਚ ਅਸਲੀ ਇਨਸਾਨ ਉੱਤੇ ਰੱਬ ਯਾਨੀ ਚੰਗਿਆਈ ਹਕੂਮਤ ਕਰਦੀ ਹੈ, ਨਾ ਕਿ ਬਦੀ, ਤੇ ਇਸੇ ਲਈ ਉਹ ਫਾਨੀ ਨਹੀਂ ਬਲਕਿ ਲਾਫਾਨੀ ਹੈ। ਯਿਸੂ ਦੀ ਮੌਤ ਦੇ ਬਾਅਦੋਂ ਉਹਦੀ ਨਾ ਬਦਲਣ ਵਾਲੀ ਬਦਨੀ ਹਾਲਤ ਨੇ ਸਾਰੀ ਮਾਦੀ ਹਾਲਤਾਂ ਉੱਤੇ ਸਰਬੁਲੰਦੀ ਪਾਈ ਤੇ ਇਸ ਸਰਬੁਲੰਦੀ ਨੇ ਉਹਦੇ ਅਸਮਾਨ ਉੱਤੇ ਚੁੱਕੇ ਜਾਣ ਨੂੰ ਵਾਜ਼ਿਆ ਕੀਤਾ ਤੇ ਬਗੈਰ ਗਲਤੀ ਦੇ ਕਬਰ ਤੋਂ ਅੱਗੇ ਇੱਕ ਇਮਤਿਹਾਨੀ ਤੇ ਤਰੱਕੀ ਯਾਫਤਾ ਹਾਲਤ ਨੂੰ ਜ਼ਾਹਰ ਕੀਤਾ। ਵਜੂਦੀਅਤ ਬਦਨੀ ਫਹਿਮ ਦਾ ਅਕੀਦਾ ਹੋਣਾ ਜਾਰੀ ਰੱਖਦੀ ਏ ਜਦ ਤੀਕਰ ਵੀ ਹੋਣ ਦੀ ਸਾਇੰਸ ਨਹੀਂ ਅਪੜਦੀ। ਗਲਤੀ ਆਪਣੇ ਆਪ ਦੀ ਤਬਾਹੀ ਲਿਆਉਂਦੀ ਏ, ਇੱਥੇ ਵੀ ਤੇ ਇਹਦੇ ਬਾਅਦ ਵੀ, ਕਿਉਂ ਜੇ ਮਾਦੀ ਸਿਆਣ ਆਪਣੀਆਂ ਹੀ ਬਦਨੀ ਸ਼ਰਤਾਂ ਪੈਦਾ ਕਰਦੀ ਏ। ਮੌਤ ਵਜੂਦੀਅਤ ਦੀ ਅਗਲੀ ਸਤਹ ਉੱਤੇ ਵਾਕਿਆ ਹੋਵੇਗੀ ਜਿਵੇਂ ਇਹਦੇ ਉੱਤੇ ਹੈ, ਜਦ ਤੀਕਰ ਵੀ ਹਯਾਤੀ ਦਾ ਰੂਹਾਨੀ ਫਹਿਮ ਨਹੀਂ ਮਿਲਦਾ। ਇਹਦੀਆਂ ਨਾਂ ਦੀਆਂ ਹੀ ਖੁਸ਼ੀਆਂ ਤੇ ਪੀੜਾਂ ਨੂੰ ਕਬੂਲ ਕਰਦਿਆਂ ਹੋਏ ਮਾਦੀ ਹਯਾਤੀ ਦੇ ਇਸ ਸੁਪਨੇ ਲਈ ਜਿਸ ਵੇਲੇ ਦੀ ਲੋੜ ਏ ਤਾਂ ਜੋ ਇਹ ਸ਼ਾਉਰ ਗਾਇਬ ਹੋ ਜਾਵੇ, ਉਹਨੂੰ ਕੋਈ ਬੰਦਾ ਨਹੀਂ ਜਾਣਦਾ, ਨਾ ਹੀ ਪੁੱਤਰ ਜਾਣਦਾ ਏ ਸਿਵਾਏ ਪਿਓ ਦੇ। ਇਸ ਵੇਲੇ ਦਾ ਦੌਰਾਨੀਆ ਗਲਤੀ ਦੀ ਸ਼ਿੱਦਤ ਦੇ ਮੁਤਾਬਕ ਲੰਮਾ ਜਾਂ ਥੋੜਾ ਹੋਵੇਗਾ। ਤਰੱਕੀ ਤਜਰਬੇ ਨਾਲ ਪੈਦਾ ਹੁੰਦੀ ਏ। ਇਹ ਫਾਨੀ ਇਨਸਾਨ ਦੀ ਮਜ਼ਬੂਤੀ ਏ ਜਿਹਦੇ ਰਾਹੀਂ ਲਾਫਾਨੀ ਦੀ ਖਾਤਰ ਫਾਨੀ ਬੰਦੇ ਨੂੰ ਛੱਡ ਦਿੱਤਾ ਜਾਂਦਾ ਏ। ਭਾਵੇਂ ਇੱਥੇ ਜਾਂ ਇਹਦੇ ਬਾਅਦ ਤਕਲੀਫਾਂ ਜਾਂ ਸਾਇੰਸ ਨੂੰ ਹਯਾਤੀ ਤੇ ਸਿਆਣ ਦੇ ਬਾਰੇ ਸਾਰੇ ਭਰਮਾਂ ਨੂੰ ਮੁਕਾ ਦੇਣਾ ਚਾਹੀਦਾ ਏ ਤੇ ਮਾਦੀ ਸਿਆਣ ਤੇ ਖੁਦੀ ਨੂੰ ਨਵੇਂ ਸਿਰੇ ਤੋਂ ਪੈਦਾ ਕਰਨਾ ਚਾਹੀਦਾ ਏ। ਪੁਰਾਣੀ ਇਨਸਾਨੀਅਤ ਨੂੰ ਉਹਦੇ ਕੰਮਾਂ ਦੇ ਨਾਲ ਮਨਸੂਖ ਕਰ ਦੇਣਾ ਚਾਹੀਦਾ ਹੈ। ਜਦੋਂ ਤੀਕਰ ਹਾਮਾਂਗੀ ਤੇ ਇਨਸਾਨ ਦੀ ਲਾਫਾਨੀਅਤ ਬਹੁਤਾ ਵਾਜ਼ਿਆ ਨਹੀਂ ਹੋ ਜਾਂਦੇ, ਉਸ ਵੇਲੇ ਤੀਕਰ ਅਸੀਂ ਰੱਬ ਦਾ ਅਸਲੀ ਤਸੱਵੁਰ ਨਹੀਂ ਪਾ ਸਕਦੇ ਤੇ ਬਦਨ ਉਹਦੀ ਅਕਾਸੀ ਕਰੇਗਾ ਜਿਹੜਾ ਉਹਦੇ ਉੱਤੇ ਹੁਕਮਰਾਨੀ ਕਰੇਗਾ, ਭਾਵੇਂ ਇਹ ਸੱਚਾਈ ਹੋਵੇ ਜਾਂ ਗਲਤੀ, ਸਿਆਣ ਹੋਵੇ ਜਾਂ ਅਕੀਦਾ, ਰੂਹ ਹੋਵੇ ਜਾਂ ਮਾਦਾ। ਇਸ ਲਈ ਉਹਦੇ ਨਾਲ ਮਿਲਿਆ ਰਹਿ ਤੇ ਸਲਾਮਤ ਰਵੇਂਗਾ। ਚਾਲਾਕ, ਸਾਦਾ ਤੇ ਚੁਸਤ ਰਵੋ। ਜਿਹੜੀ ਰਾਹ ਉਸ ਫਹਿਮ ਵੱਲ ਲੈ ਜਾਂਦੀ ਏ ਭਈ ਕੱਲਾ ਰੱਬ ਹੀ ਹਯਾਤੀ ਏ, ਉਹ ਰਾਹ ਸਿੱਧੀ ਤੇ ਸੌੜੀ ਏ। ਇਹ ਬਦਨ ਦੇ ਨਾਲ ਇੱਕ ਲੜਾਈ ਏ ਜਿਹਦੇ ਵਿੱਚ ਪਾਪ, ਬਿਮਾਰੀ ਤੇ ਮੌਤ ਉੱਤੇ ਸਾਨੂੰ ਫਤਹ ਪਾਉਣੀ ਚਾਹੀਦੀ ਏ, ਭਾਵੇਂ ਇੱਥੇ ਜਾਂ ਇਹਦੇ ਤੋਂ ਬਾਅਦ, ਯਕੀਨਨ ਇਸ ਤੋਂ ਪਹਿਲਾਂ ਵੀ ਅਸੀਂ ਰੂਹ ਦੇ ਮਕਸਦ ਜਾਂ ਰੱਬ ਵਿੱਚ ਹਯਾਤੀ ਹਾਸਲ ਕਰਨ ਤੀਕਰ ਅਪੜ ਸਕੀਏ।
ਬੇਗੁਨਾਹ ਖੁਸ਼ੀ, ਹਯਾਤੀ ਦੀ ਕਾਮਲੀਅਤ, ਹਮਾਹੰਗੀ ਤੇ ਲਾਫਾਨੀਅਤ ਇੱਕ ਵੀ ਜਿਸਮ ਦੇ ਦਰਦ ਜਾਂ ਆਰਾਮ ਦੇ ਬਗੈਰ ਬਹੁਤ ਜ਼ਿਆਦਾ ਇਲਾਹੀ ਖੂਬਸੂਰਤੀ ਤੇ ਚੰਗਿਆਈ ਦੀ ਮਲਕੀਅਤ ਰੱਖਦਿਆਂ ਹੋਏ ਅਸਲੀ ਤਰਾਜ਼ ਵਾਲੀ ਇਨਸਾਨ ਬਣਾਉਂਦੀ ਏ, ਜਿਹਦਾ ਵਜੂਦ ਰੂਹਾਨੀ ਹੁੰਦਾ ਏ। ਵਜੂਦੀਅਤ ਦੀ ਇਹ ਹਾਲਤ ਸਾਇੰਸੀ ਏ ਤੇ ਹਰ ਵੇਲੇ ਬਰਕਰਾਰ ਰਹਿੰਦੀ ਏ, ਯਾਨੀ ਅਜਿਹੀ ਕਾਮਲੀਅਤ ਜਿਹੜੀ ਬਸ ਉਹਨਾਂ ਲੋਕਾਂ ਦੀ ਸਮਝ ਵਿੱਚ ਆਉਂਦੀ ਏ ਜਿਨ੍ਹਾਂ ਨੂੰ ਇਲਾਹੀ ਸਾਇੰਸ ਵਿੱਚ ਮਸੀਹ ਦੀ ਸਹੀ ਸਮਝ ਏ। ਮੌਤ ਵਜੂਦੀਅਤ ਦੀ ਇਸ ਹਾਲਤ ਨੂੰ ਕਦੀ ਤੇਜ਼ ਨਹੀਂ ਕਰ ਸਕਦੀ, ਕਿਉਂ ਜੇ ਲਾਫਾਨੀਅਤ ਦੇ ਜ਼ਾਹਿਰ ਹੋਣ ਤੋਂ ਪਹਿਲਾਂ ਮੌਤ ਤੋਂ ਜਿੱਤਣਾ ਚਾਹੀਦਾ ਏ, ਨਾ ਕਿ ਉਹਦੇ ਹਵਾਲੇ ਹੋ ਜਾਣਾ ਚਾਹੀਦਾ ਏ। ਸਾਨੂੰ ਇਹ ਆਖਣ ਦਾ ਕੋਈ ਹੱਕ ਨਹੀਂ ਏ ਵੀ ਹਯਾਤੀ ਹੁਣ ਮੌਤ ਦੇ ਉੱਤੇ ਇਨਹਿਸਾਰ ਕਰਦੀ ਏ, ਪਰ ਮੌਤ ਦੇ ਬਾਅਦ ਇਹ ਇਹਦੇ ਉੱਤੇ ਇਨਹਿਸਾਰ ਨਹੀਂ ਕਰੇਗੀ। ਇੱਥੇ ਅਸੀਂ ਹਯਾਤੀ ਦੀ ਸਾਇੰਸ ਤੋਂ ਲਾ ਇਲਮੀ ਵਿੱਚ ਆਪਣੀ ਹਯਾਤੀ ਨਹੀਂ ਗੁਜ਼ਾਰ ਸਕਦੇ ਤੇ ਕਬਰ ਤੋਂ ਬਾਅਦ ਇਸ ਲਾ ਇਲਮੀ ਲਈ ਅਜਰ ਦੀ ਆਸ ਨਹੀਂ ਰੱਖ ਸਕਦੇ। ਲਾ ਇਲਮੀ ਦੇ ਅਜਰ ਦੇ ਤੌਰ ਤੇ ਮੌਤ ਸਾਨੂੰ ਹਮਾਹੰਗ ਤੇ ਲਾਫਾਨੀ ਨਹੀਂ ਬਣਾਏਗੀ। ਜੇ ਇੱਥੇ ਅਸੀਂ ਕ੍ਰਿਸਚਨ ਸਾਇੰਸ ਉੱਤੇ ਧਿਆਨ ਨਹੀਂ ਦਿੰਦੇ ਜਿਹੜੀ ਰੂਹਾਨੀ ਤੇ ਅਬਦੀ ਏ, ਤੇ ਅਸੀਂ ਇਹਦੇ ਬਾਅਦ ਰੂਹਾਨੀ ਹਯਾਤੀ ਲਈ ਵੀ ਤਿਆਰ ਨਹੀਂ ਹੋਵਾਂਗੇ। ਪਾਪ ਤੇ ਗਲਤੀ ਜਿਹੜੇ ਸਾਨੂੰ ਮੌਤ ਦੇ ਸਿਰਹਾਣੇ ਖੜਾ ਕਰ ਦਿੰਦੇ ਨੇ, ਉਸ ਵੇਲੇ ਰੋਕਦੇ ਨਹੀਂ, ਬਲਕਿ ਇਹਨਾਂ ਗਲਤੀਆਂ ਦੀ ਮੌਤ ਤੀਕਰ ਮੁਸਤਕਿਲ ਰਹਿੰਦੇ ਨੇ। ਪੂਰੀ ਤਰ੍ਹਾਂ ਰੂਹਾਨੀ ਬਣਨ ਲਈ ਇਨਸਾਨ ਨੂੰ ਬੇਅਬ ਹੋਣਾ ਚਾਹੀਦਾ ਹੈ, ਤੇ ਇਹ ਉਹ ਬਸ ਉਦੋਂ ਹੀ ਹੋ ਸਕਦਾ ਹੈ ਜਦ ਉਹ ਕਾਮਲੀਅਤ ਤੀਕਰ ਅੱਪੜਦਾ ਹੈ। ਆਲਮਗੀਰ ਮੁਕਤੀ ਤਰੱਕੀ ਤੇ ਇਮਤਿਹਾਨ ਉੱਤੇ ਮਰਕੂਜ਼ ਹੈ, ਤੇ ਇਹਨਾਂ ਦੇ ਬਗੈਰ ਹਾਸਲ ਕਰਨੀ ਨਾਮੁਮਕਿਨ ਹੈ। ਅਸਮਾਨ ਕੋਈ ਥਾਂ ਨਹੀਂ ਹੈ, ਬਲਕਿ ਸਿਆਣ ਦੀ ਇਲਾਹੀ ਹਾਲਤ ਹੈ, ਜਿਹਦੇ ਵਿੱਚ ਸਿਆਣ ਦੇ ਸਾਰੇ ਜ਼ਹੂਰ ਹਮਾਹੰਗ ਤੇ ਫਾਨੀ ਹੁੰਦੇ ਨੇ। ਕਿਉਂ ਜੇ ਉੱਥੇ ਪਾਪ ਨਹੀਂ ਹੈ ਤੇ ਇਨਸਾਨ ਉੱਥੇ ਆਪਣੀ ਰਾਸਤਬਾਜ਼ੀ ਦੇ ਨਾਲ ਨਹੀਂ, ਰੱਬ ਦੀ ਸੋਚ ਦੀ ਮਲਕੀਅਤ ਵਿੱਚ ਪਾਇਆ ਜਾਂਦਾ ਹੈ, ਜਿਵੇਂ ਵੀ ਕਲਾਮ ਹੀ ਇਹ ਦੱਸਦਾ ਹੈ। ਜਦ ਇਹ ਸਿੱਖ ਲਿਆ ਜਾਂਦਾ ਹੈ ਵੀ ਬਿਮਾਰੀ ਹਯਾਤੀ ਨੂੰ ਤਬਾਹ ਨਹੀਂ ਕਰ ਸਕਦੀ, ਤੇ ਇਹ ਭਈ ਇਨਸਾਨ ਮੌਤ ਦੇ ਰਾਹੀਂ ਪਾਪ ਜਾਂ ਬਿਮਾਰੀ ਤੋਂ ਬਚਾਏ ਨਹੀਂ ਜਾ ਸਕਦੇ, ਤੇ ਇਹ ਸਮਝ ਹਯਾਤੀ ਨੂੰ ਨਵਾਂ ਕਰਨ ਵਿੱਚ ਤੇਜ਼ੀ ਲਿਆਵੇਗੀ। ਇਹਦੇ ਨਾਲ ਇਹ ਮੌਤ ਦੀ ਤਾਂਘ ਜਾਂ ਕਬਰ ਦੇ ਡਰ ਵਿੱਚ ਮਹਾਰਤ ਲਿਆਵੇਗਾ, ਤੇ ਇੰਜ ਹੀ ਇਸ ਵੱਡੇ ਡਰ ਨੂੰ ਤਬਾਹ ਕਰੇਗਾ ਜਿਹੜਾ ਫਾਨੀ ਵਜੂਦ ਨੂੰ ਘੇਰਦਾ ਹੈ। ਹਸਤੀ, ਪਾਕਬਾਜ਼ੀ, ਹਮਾਹੰਗੀ ਤੇ ਲਾਫਾਨੀਅਤ ਹੈ। ਇਹ ਪਹਿਲੇ ਤੋਂ ਹੀ ਸਾਬਤ ਹੋ ਗਿਆ ਹੈ ਵੀ ਇਹਦਾ ਇਲਮ ਹਾਲਾਂਕਿ ਮਾਮੂਲੀ ਦਰਜੇ ਉੱਤੇ ਵੀ ਇਨਸਾਨਾਂ ਦੇ ਬਦਨੀ ਤੇ ਇਖਲਾਕੀ ਮਿਆਰ ਨੂੰ ਉੱਚਾ ਕਰੇਗਾ, ਉਮਰ ਦੀ ਲੰਬਾਈ ਵਧਾਵੇਗਾ, ਕਿਰਦਾਰ ਨੂੰ ਪਾਕ ਤੇ ਉੱਚਾ ਕਰੇਗਾ। ਇਸ ਲਈ ਤਰੱਕੀ ਸਾਰੀ ਗਲਤੀ ਨੂੰ ਤਬਾਹ ਕਰੇਗੀ ਤੇ ਲਾਫਾਨੀਅਤ ਨੂੰ ਲੋਹ ਵਿੱਚ ਲਿਆਵੇਗੀ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਵੀ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ, ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਿਹਾਨਾ ਜ਼ੇਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਤੇ ਰੱਬ ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।